ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਲੱਖਾਂ ਵਿਦਿਆਰਥੀ ਜਿਹੜੇ ਨੇ ਪੰਜਾਬ ਤੋਂ ਹਰ ਸਾਲ ਆ ਰਹੇ ਨੇ ਔਰ ਜਿਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਅਸੀਂ ਬਰੈਂਪਟਨ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਅਤੇ ਅਕਾਲ ਸਿੱਖ ਅਕੈਡਮੀ ਨੂੰ ਵਧਾਈ ਦਿੰਦੇ ਹਾਂ ਕਿ ਉਹ ਖੁੱਲ੍ਹ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਲਈ ਸਾਹਮਣੇ ਆਏ ਹਨ। ਸੋ 21 ਅਕਤੂਬਰ ਨੂੰ ਉਹਨਾਂ ਨੇ ਫਤਿਹ ਹਾਲ ਵਿੱਚ ਇੱਕ ਖੁੱਲ੍ਹਾ ਇਕੱਠ ਰੱਖਿਆ ਹੈ ਜਿਸ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਹੈ ਅਤੇ ਆਪਣੀਆਂ ਮੁਸ਼ਕਲਾਂ ਅਤੇ ਲੋੜਾਂ ਬਾਰੇ ਕਿ ਉਹਨਾਂ ਨੂੰ ਪੁੱਛਿਆ ਹੈ ਅਤੇ ਉਹ ਉਹਨਾਂ ਦੀ ਪੂਰੀ ਤਰ੍ਹਾਂ ਮਦਦ ਕਰ ਸਕਣਗੇ। ਸੋ ਕੈਨੇਡਾ ਦੇ ਗੁਰਦੁਆਰਿਆਂ ਨੂੰ ਖੁੱਲ੍ਹ ਕੇ ਇਹਨਾਂ ਵਿਦਿਆਰਥੀਆਂ ਦੀ ਜਿਹੜੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਿੱਖ ਕੌਮ ਦਾ ਹੀ ਸਰਮਾਇਆ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ YouTube ਦੇ ਉੱਪਰ ਔਰ Facebook ਤੇ ਜਿਹੜੇ ਮੈਸੇਜ ਨੇ ਉਹ ਆਪਾਂ ਇੰਟਰਚੇਂਜ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬੀਤੇ ਵੀਕਐਂਡ ਅਸੀਂ ਟੋਰਾਂਟੋ 'ਚ ਸੀ ਔਰ ਉੱਥੋਂ ਦੇ ਦੋਵੇਂ ਹੀ ਪ੍ਰੋਮੀਨੈਂਟ ਗੁਰਦੁਆਰਾ ਸਾਹਿਬ ਰੈਕਸਡੇਲ ਜਿਹੜਾ ਸਪਿਰਿਚੁਅਲ ਸੈਂਟਰ ਹੈ ਸਿੱਖ ਨਾਂ ਦੇ ਥੱਲੇ ਵੱਡਾ ਗੁਰਦੁਆਰਾ ਸਾਹਿਬ ਹੈ, ਬੜੀ ਖੂਬਸੂਰਤ ਲਾਇਬ੍ਰੇਰੀ, ਵੱਡਾ ਦੀਵਾਨ ਹਾਲ ਔਰ ਪੰਥਕ ਬਾਹਰ ਖਾਲਿਸਤਾਨ ਰੈਫਰੈਂਡਮ ਦੇ ਵੀ ਪੋਸਟਰ ਔਰ ਪੂਰਾ ਖਾਲਿਸਤਾਨੀ ਗੁਰਦੁਆਰਾ ਹੈ। ਉਸ ਦੇ ਵਿੱਚ ਅਸੀਂ ਸੈਚਰਡੇ ਨੂੰ ਐਡਰੈਸ ਕੀਤਾ ਔਰ ਸੰਡੇ ਬਾਅਦ ਦੇ ਵਿੱਚ ਇੱਕ ਖੁੱਲ੍ਹੀ ਮੀਟਿੰਗ ਵੀ ਜਿਹਦੇ 'ਚ 50-60 ਦੇ ਕਰੀਬ ਜਿਹਦੇ 'ਚ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਵੀ ਸਾਰਾ ਅਮਰਜੀਤ ਸਿੰਘ ਦਿਓਲ ਔਰ ਉਹਨਾਂ ਦੇ ਦੂਸਰੇ ਕਮੇਟੀ ਮੈਂਬਰ ਵੀ ਸ਼ਾਮਲ ਸੀ। ਉਹਨਾਂ ਦੇ ਨਾਲ ਵੀ ਸਾਰੀ ਖੁੱਲ੍ਹ ਕੇ ਗੁਫ਼ਤਗੂ ਹੋਈ ਔਰ ਐਤਵਾਰ ਜਿਹੜਾ ਦੂਸਰਾ ਵੱਡਾ ਗੁਰੂ ਨਾਨਕ ਮਿਸ਼ਨ ਸੈਂਟਰ ਜਿਹੜਾ ਬਰੈਂਪਟਨ ਦੇ ਵਿੱਚ ਜਿੱਥੇ ਇੱਕ ਬੜੇ ਚੰਗੇ ਮਾਹੌਲ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਾਮ ਦੇ ਦੀਵਾਨ ਦੇ ਵਿੱਚ ਸ਼ਮੂਲੀਅਤ ਉਹਨਾਂ ਨੇ ਕੀਤੀ। ਉਹਨਾਂ ਦੇ ਆਫਿਸ ਦੇ ਵਿੱਚ ਵੀ ਗੱਲਬਾਤ ਹੋਈ। ਦੋਨਾਂ ਥਾਵਾਂ 'ਤੇ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਕਿਉਂਕਿ ਉਹਨਾਂ ਦੇ ਨਾਲ 1-to-1 ਮੀਟਿੰਗਸ ਵੀ ਮੇਰੀਆਂ ਡਿਊਰਿੰਗ ਦਾ ਡੇ ਟਾਈਮ ਹੋਈਆਂ ਸੀ ਔਰ ਜਿਵੇਂ ਤੁਸੀਂ ਵੀਡੀਓਜ਼ ਅਕਸਰ YouTube 'ਤੇ ਦੇਖੋਗੇ ਅੱਜ ਵੀ ਜਿਹੜੇ ਲੋਕ TRP ਲੈਣ ਦੇ ਲਈ ਕੈਨੇਡਾ 'ਚ ਕੁੜੀਆਂ ਨਾਲ ਕੀ ਹੋ ਰਿਹਾ ਇੰਨਾ ਖੌਫਜ਼ਦਾ। ਇਹ ਠੀਕ ਹੈ, ਪ੍ਰੋਬਲਮਸ ਨੇ, ਮੁਸ਼ਕਲਾਂ ਨੇ, ਸਟਰਗਲ ਹੈ, ਮਹਿੰਗਾਈ ਵੀ ਹੈ, PR ਦੀਆਂ ਪ੍ਰੋਬਲਮਸ ਵੀ ਨੇ, ਪਰ ਇੱਕ ਤਬਕਾ ਸਿਰਫ ਤੇ ਸਿਰਫ ਨੈਗੇਟ ਕਰਨ 'ਤੇ ਲੱਗਾ ਹੁੰਦਾ ਕਿ ਐਜ਼ ਇਫ ਜਿਹੜੀਆਂ ਬੱਚੀਆਂ ਉੱਥੇ ਆਉਂਦੀਆਂ ਨੇ ਉਹ ਸਾਰੀਆਂ ਇਮੋਰਲ ਐਕਟੀਵਿਟੀ ਚਲੀਆਂ ਜਾਂਦੀਆਂ ਨੇ। ਕੁਛ ਉਹ ਨੇ ਜਿਹੜੇ ਇਸ 'ਤੇ ਲੱਗੇ ਨੇ ਜੀ ਕੈਨੇਡਾ ਦੇ ਵਿੱਚ ਮਤ ਜਾਓ, ਇਹ ਹੋਏਗਾ ਉੱਥੇ, ਇਸ ਕਿਸਮ ਦੀ ਨੈਗੇਟਿਵਿਟੀ। ਕੁਛ ਜਿਹੜੇ ਨੇ ਉਹ ਮਾਲਕ ਮਕਾਨਾਂ ਨੂੰ ਬਿਲਕੁਲ ਹੀ ਬਦਨਾਮ ਕਰਨ 'ਤੇ ਲੱਗੇ ਹੁੰਦੇ ਨੇ ਕਿ ਜੀ ਉਹ ਬਹੁਤ ਐਕਸਪਲੋਇਟ ਕਰ ਰਹੇ ਨੇ। ਕਈ ਵਾਰੀ ਮਾਲਕ ਮਕਾਨਾਂ ਦਾ ਅਕਾਊਂਟ ਹੁੰਦਾ ਜੀ ਅਸੀਂ ਤਾਂ ਟਰਸਟ ਕਰਕੇ ਕਰਦੇ ਹਾਂ, ਸਾਨੂੰ ਇਹ ਖਰਾਬ ਕਰਦੇ ਨੇ ਦੂਜਾ। ਸੋ ਇਸ ਸਾਰੇ ਮਾਹੌਲ ਦੇ ਵਿੱਚ ਹੁਣ ਦੇਖਣ ਵਾਲੀ ਜਿਹੜੀ ਹਕੀਕਤ ਹੈ, ਜਿਹੜੀ ਗੱਲ ਮੈਂ ਵੀ ਜਾ ਕੇ ਉੱਥੇ ਅਬਜ਼ਰਵ ਕੀਤੀ, ਹੁਣ ਐਵਰੇਜ 2 ਤੋਂ 2.5 ਲੱਖ ਸਟੂਡੈਂਟ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਆਉਂਦਾ। ਜੇ ਮੈਂ ਸਿੱਖਾਂ ਦੇ ਪੰਜਾਬ ਦੇ ਹਵਾਲੇ ਨਾਲ ਸਾਡੇ ਬੱਚੀਆਂ ਦੋਨੋਂ ਔਰ ਪਿਛਲੇ 2-3 ਸਾਲ 'ਚ ਇਹ ਨੰਬਰ ਬਹੁਤ ਵਧਿਆ, ਕੋਵਿਡ ਦੇ ਵੇਲੇ ਤਾਂ ਘਟ ਗਿਆ ਸੀ ਔਰ ਹੁਣ ਆਉਣ ਵਾਲੇ ਪੀਰੀਅਡ 'ਚ ਵੀ ਬੇਸ਼ੱਕ ਇੰਡੀਆ ਨੇ ਜਿਹੜੇ ਆ ਕੈਨੇਡਾ ਵਾਲਿਆਂ ਨੂੰ ਵੀਜ਼ੇ ਦੇਣੇ ਬੰਦ ਕੀਤੇ ਹੋਏ ਨੇ ਪਰ ਕੈਨੇਡਾ ਨੇ ਤਾਂ ਨਹੀਂ ਆਪਣਾ ਬੰਦ ਕੀਤਾ। ਇਹਨਾਂ ਨੇ ਕਿਹਾ ਜੀ ਆਪਣੇ ਕੱਢ ਲਓ 41 ਤੁਸੀਂ ਡਿਪਲੋਮੈਟ ਨੇ, ਕਿਉਂਕਿ ਕੈਨੇਡਾ ਨੂੰ ਲੋੜ ਵੀ ਹੈ ਕਿਉਂਕਿ ਜੇ ਉੱਥੋਂ ਆਉਣਾ ਉਹਨਾਂ ਦੀ ਵੀਜ਼ਾ ਪ੍ਰੋਸੈਸਿੰਗ ਦੂਜੇ ਤੀਜੇ ਇਸ ਸਾਰੇ ਦੇ ਵਿੱਚ ਹੁਣ ਜਿਹੜੇ ਆ ਰਹੇ ਨੇ ਉਹ ਸਾਡੇ ਬੱਚੀਆਂ ਨੇ। ਇੱਕ ਪਾਸੇ ਅਸੀਂ ਇਹ ਫਿਕਰਮੰਦੀ ਕਰਦੇ ਹਾਂ ਕਿ ਜੀ ਪੰਜਾਬ ਸਾਡਾ ਖਾਲੀ ਹੋ ਰਿਹਾ, ਡੈਮੋਗ੍ਰਾਫੀ ਬਦਲ ਰਹੇ ਨੇ, ਉਹ ਲਿਆ ਕੇ UP ਬਿਹਾਰ ਦੇ ਭਈਏ ਉੱਥੇ ਬਿਠਾ ਰਹੇ ਨੇ, ਪਰ ਦੂਸਰੇ ਪਾਸੇ ਅਸੀਂ ਇਹ ਵੀ ਫਖਰ ਕਰਦੇ ਹਾਂ ਜੀ ਕਿ ਡਾਇਸਪੋਰਾ ਸਿੱਖ ਗੇਮ ਚੇਂਜਰ ਹੈ ਵੱਡੀ ਗਿਣਤੀ ਦੇ ਵਿੱਚ। ਕੈਨੇਡਾ 'ਚ ਦੇਖੋ ਸਾਡਾ ਪੋਲੀਟੀਕਲ ਮਾਈਟ, ਹੁਣ ਜੇ ਜਗਮੀਤ ਸਿੰਘ NDP ਦਾ ਲੀਡਰ ਹੈ ਅਤੇ NDP ਦੀ ਕਾਨਫਰੰਸ ਦੇ ਵਿੱਚ ਨਵੰਬਰ 84 ਨੂੰ ਸਿੱਖ ਜੈਨੋਸਾਈਡ ਐਲਾਨਣ ਵਾਲਾ ਮਤਾ ਪਾਸ ਹੋਇਆ, ਕੱਲ੍ਹ ਨੂੰ ਉਹ ਪਾਰਲੀਮੈਂਟ 'ਚ ਵੀ ਆ ਸਕਦਾ। ਪਰ ਇਸ ਸਾਰੇ 'ਚ ਅਸੀਂ ਇਸ ਨੁਕਤੇ ਤੋਂ ਬੇਖਬਰ ਨਹੀਂ ਹੋ ਸਕਦੇ ਕਿ ਜਿਹੜੇ ਸਟੂਡੈਂਟ ਸਾਡੇ ਬੱਚੀਆਂ ਆ ਰਹੇ ਨੇ ਉਹ ਸਾਡੀ ਫਿਊਚਰ ਜਨਰੇਸ਼ਨ ਹੈ। ਜੇ ਅਸੀਂ ਉਹਨਾਂ ਨੂੰ ਠੀਕ ਢੰਗ ਨਾਲ ਸਾਂਭਾਂਗੇ ਨਹੀਂ, ਉਹਨਾਂ ਨੂੰ ਕੋਈ ਗਾਈਡਲਾਈਨਸ ਨਹੀਂ ਦਿਆਂਗੇ, ਉਹਨਾਂ ਦੀ ਮਦਦ 'ਤੇ ਨਹੀਂ ਆਵਾਂਗੇ ਅਤੇ ਜਾਂ ਉਹ ਡਰੱਗੀ ਹੋਣਗੇ। ਜਿਹੜੇ ਹੋਰ ਇਹ ਵੀ ਹੁੰਦਾ ਹੈ ਕਿ ਜੀ ਇੰਨੇ ਸਾਲ ਦਾ ਮੁੰਡਾ 22 ਸਾਲਾਂ ਦਾ ਸੁੱਤਾ ਸੌਂ ਗਿਆ ਔਰ ਜਿਸ ਕ੍ਰੀਮੇਟੋਰੀਅਮ ਦੇ ਵਿੱਚ ਅਸੀਂ ਭਾਈ ਗੁਰਦੇਵ ਸਿੰਘ ਦੇ ਮਾਤਾ ਜੀ ਦੇ ਸੰਸਕਾਰ ਦਾ ਲਈ ਗਏ, ਉਹਨਾਂ ਦੇ ਜਿਹੜੇ ਮਾਲਕ ਨੇ ਉਹ ਦੱਸ ਰਹੇ ਸੀ ਕਿ 5 ਡੈੱਡ ਬਾਡੀਜ਼ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਇੱਥੇ ਪਈਆਂ ਭੇਜਣ ਦੇ ਲਈ, ਜਾਂ ਦੂਜੇ ਜਿਹੜੇ ਨੇ ਉਹ ਪੈਸੇ ਨਹੀਂ ਨੇ ਔਰ ਅਸੀਂ ਮਦਦ ਮੰਗ ਰਹੇ ਹਾਂ ਕਿ ਭਾਈ ਉਹਨਾਂ ਨੂੰ ਸੋ ਮਤਲਬ ਇਹ ਹੈ ਕਿ ਪ੍ਰੋਬਲਮਸ ਕੱਲੀਆਂ ਜੌਬ PR ਜਾਂ ਉਹਨਾਂ ਦੀ ਸਟੇਬਿਲਿਟੀ ਕਲਚਰਲ ਸ਼ੌਕ
ਹੋਰ ਬਹੁਤ ਸਾਰੀਆਂ ਚੀਜ਼ਾਂ, ਚਲੋ ਗੁਰਦੁਆਰਿਆਂ 'ਚ ਲੰਗਰ ਹੁੰਦੇ ਨੇ, ਉਹ ਗੁਰਦੁਆਰੇ ਓਪਨ ਵੀ ਨੇ, ਕੋਵਿਡ ਵੇਲੇ ਵੀ ਉਹਨਾਂ ਨੇ ਮਦਦ ਕੀਤੀ, ਜੀ ਪਰ ਲੰਗਰ ਤਾਂ ਆਪਣੇ ਆਪ 'ਚ ਸਾਰਾ ਮਸਲਾ ਹੱਲ ਨਹੀਂ ਨਹੀਂ ਕਰਦਾ ਕਰ ਸਕਦੇ। ਜੇ ਤੁਹਾਡਾ, ਔਰ ਉਹਦੇ 'ਚ ਅਸੀਂ 1-to-1 ਮੀਟਿੰਗ 'ਚ ਆਪਣੇ ਸੁਝਾਅ ਵੀ ਦਿੱਤੇ ਸੀ ਕਿ ਭਾਈ, ਮੈਂ ਇਸ ਦੇ ਲਈ ਉਦਾਹਰਣ ਵੀ ਇਸਤੇਮਾਲ ਕੀਤੀ ਸੀ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਯੂਕਰੇਨ, ਪੋਲੈਂਡ, ਰਸ਼ੀਆ ਔਰ ਬਾਲਟਿਕ ਜਿਹੜੀਆਂ ਸਟੇਟਾਂ 'ਚੋਂ ਉਹ ਯਹੂਦੀ ਇੱਥੇ ਆਏ ਅਮਰੀਕਾ ਦੇ ਵਿੱਚ, ਤਾਂ ਇੱਥੇ ਯਹੂਦੀਆਂ ਦੀਆਂ ਆਰਗੇਨਾਈਜੇਸ਼ਨਸ ਨੇ ਕਿਵੇਂ ਉਹਨਾਂ ਨੂੰ ਸਾਂਭਿਆ ਔਰ ਕਿਵੇਂ ਲੋਨ ਔਰ ਉਹਨਾਂ ਨੂੰ ਰੀਪਲੇਸਮੈਂਟ ਔਰ ਦੂਜਾ। ਲੇਕਿਨ ਮੈਂ ਇਹ ਵੀ ਸਮਝਦਾ ਉੱਥੇ ਜਿਹੜੇ ਨੌਜਵਾਨ ਵੀ ਆਏ ਔਰ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਇਸ ਲੈਵਲ ਦਾ ਪ੍ਰੋਜੈਕਟ ਗੁਰਦੁਆਰਾ ਮੈਨੇਜਮੈਂਟਸ ਦੇ ਫੁੱਲ ਇਨਵੋਲਵ ਹੋਣ ਤੋਂ ਬਿਨਾਂ, ਜਿਹਦੇ 'ਚ ਡਾਟਾਬੇਸ ਵੀ ਜ਼ਰੂਰੀ ਹੈ, ਕਨੈਕਟੀਵਿਟੀ ਵੀ ਜ਼ਰੂਰੀ ਹੈ, ਮੈਂਟਲ ਹੈਲਥ ਇਸ਼ੂਜ਼ ਨੇ, ਕਾਉਂਸਲਿੰਗ ਵੀ ਜ਼ਰੂਰੀ ਹੈ, ਬਾਕੀ ਇਸ਼ੂਜ਼ ਵੀ ਜ਼ਰੂਰੀ ਨੇ। ਔਰ ਅਸੀਂ ਕਿਉਂਕਿ ਦੋਨੋਂ ਗੁਰਦੁਆਰਿਆਂ ਦੀ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਮੈਂ ਇਸ ਇਸ਼ੂ ਨੂੰ ਲਿਆਂਦਾ, ਔਰ ਜਦੋਂ ਮੈਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ, ਜਿੱਥੇ ਸਾਡੇ ਵੀਰ ਬਲਕਰਨ ਸਿੰਘ ਨੇ, ਸਰ ਜਸਬੀਰ ਸਿੰਘ ਦੂਸਰੇ ਪ੍ਰੈਜ਼ੀਡੈਂਟ ਔਰ ਸਾਰੇ ਹੀ ਬੜੇ ਭਲੇ ਔਰ ਸਾਰੇ ਮੂਵਮੈਂਟ ਦੇ ਦੋਨੋਂ ਹੀ ਗੁਰਦੁਆਰੇ ਜਿਹੜੇ ਰੈਕਸਡੇਲ ਔਰ ਦੂਜੇ ਨੇ ਪੰਥਕ ਖਾਲਿਸਤਾਨੀ ਗੱਲ ਕਰਨ ਵਾਲੇ ਨੇ, ਉੱਥੇ ਵੀ ਮੈਂ ਉਹਨਾਂ ਨੂੰ ਕਿਹਾ ਜੀ ਅਸੀਂ ਆਲਰੇਡੀ ਇੰਟਰਨੈਸ਼ਨਲ ਸਟੂਡੈਂਟਸ ਦਾ ਧਿਆਨ ਵੀ ਰੱਖਦੇ ਹਾਂ, ਅਸੀਂ ਇਸ ਬਾਰੇ ਫਿਕਰਮੰਦ ਵੀ ਹੈ। ਔਰ ਮੈਂ ਜਦੋਂ ਅੱਜ ਸਾਨੂੰ ਵੀਰ ਬਲਕਰਨ ਸਿੰਘ ਗਿੱਲ ਨੇ ਇਹ ਪੋਸਟਰ ਭੇਜਿਆ ਕਿ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਅਕਾਲ ਸਿੱਖ ਅਕੈਡਮੀ ਟੂ ਆਲ ਦਾ ਇੰਟਰਨੈਸ਼ਨਲ ਸਟੂਡੈਂਟਸ, ਉਹਨਾਂ ਨੇ ਕਿਹਾ ਕਿ ਇਹ ਮੀਟਿੰਗ ਇਜ਼ ਬੀਇੰਗ ਆਰਗੇਨਾਈਜ਼ਡ ਔਨ ਸੈਟਰਡੇ October 21 at 6:30 PM 21 ਅਕਤੂਬਰ ਨੂੰ 6:30 ਵਜੇ ਉਹਨਾਂ ਨੇ ਮੀਟਿੰਗ ਰੱਖੀ ਹੈ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਫਤਿਹ ਹਾਲ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਹਾ ਕਿ ਵੀ ਤੁਸੀਂ ਆਓ ਔਰ ਸਪੈਸੀਫਿਕ ਵੀ ਨੀਡ ਟੂ ਨੋ, ਅਸੀਂ ਜਾਣਨਾ ਚਾਹੁੰਦੇ ਹਾਂ what help and assistance you need, ਵੀ ਤੁਹਾਨੂੰ ਕਿਸ ਮਦਦ ਦੀ ਕਿਸ ਜਿਹੜੀ ਆ ਲੋੜ ਹੈ, what problems you are presently facing, ਤੁਹਾਡੇ ਸਾਹਮਣੇ ਕੀ ਸਮੱਸਿਆਵਾਂ ਨੇ, ਅਸੀਂ ਆਪ ਦੀ ਹਰ ਸੰਭਵ ਮਦਦ ਕਰਨ ਨੂੰ ਤਿਆਰ ਹੈ। how can we help, we are ready and willing to assist you in any possible way, we look forward to meeting you। ਇਹ ਬਹੁਤ ਵਧਾਈ ਦੇ ਪਾਤਰ ਨੇ, ਇਹ ਹੁੰਦੇ ਨੇ ਜਿਹੜੇ ਜਾਇੰਟ ਸਟੈਪਸ ਤੁਸੀਂ ਕਿਸੇ ਪਾਸੇ ਲੈਂਦੇ ਹੋ। ਔਰ ਮੈਂ ਸਮਝਦਾ ਵੀ ਇਸ ਪੈਟਰਨ ਦੇ ਉੱਤੇ ਸਾਡੇ ਆਪਣੇ ਬੱਚੇ ਬੱਚੀਆਂ ਨੇ, ਅਸੀਂ ਗੱਲਾਂ ਮਾਰੀ ਜਾਈਏ ਹੋਰ ਔਰ ਜਿਹੜੇ ਤੁਹਾਡੇ ਸਾਹਮਣੇ ਰੋਲ ਰਹੇ ਨੇ, ਜੇ ਉਹਨਾਂ ਨੂੰ ਨਹੀਂ ਸਾਂਭੋਗੇ ਕ੍ਰਾਈਮ 'ਚ ਜਾਣਗੇ, ਸੁਸਾਈਡ ਕਰਨਗੇ, ਡਰੱਗ ਖਾਣਗੇ, ਹਿੰਦੂ ਤਵੀਆਂ ਦੇ ਢਹਿ ਚੜਨਗੇ, ਗੈਂਗਸਟਰ ਬਣ ਜਾਣਗੇ। ਬਿਲਕੁਲ। ਸੋ ਇਹ ਲੀਡ ਜਿਹੜੀ ਹੈ, ਔਰ ਮੈਂ ਸਮਝਦਾ ਵੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ, UK, ਆਸਟ੍ਰੇਲੀਆ, ਉਹਦੇ 'ਚ ਵੀ ਇਹ ਕਰਨ ਦੀ ਲੋੜ ਹੈ। ਔਰ ਮੈਂ ਸਮੁੱਚੀ ਮੈਨੇਜਮੈਂਟ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੀ ਔਰ ਅਕਾਲ ਸਿੱਖ ਅਕੈਡਮੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਕਰ ਰਹੇ, ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਔਰ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਭਾਈ ਵੱਡੇ ਪੈਮਾਨੇ ਦੇ ਉੱਤੇ ਇਹ ਜਿਹੜਾ ਕਈ ਵਾਰੀ ਇੱਕ ਬਿਗਨਿੰਗ ਹੁੰਦੀ ਹੈ, ਉਸ ਤੋਂ ਬਾਅਦ ਉਹ ਜਿਹੜਾ ਸਪਰੈਡ ਆਊਟ ਹੁੰਦਾ। ਸੋ ਇੱਕ ਵਾਰ ਫਿਰ ਸਮੁੱਚੀ ਟੀਮ ਨੂੰ ਜਿਨ੍ਹਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਮੀਟ ਆਰਗੇਨਾਈਜ਼ ਕੀਤੀ ਹੈ, ਬਹੁਤ ਬਹੁਤ ਮੁਬਾਰਕਬਾਦ। ਹਾਂਜੀ, ਹੁਣ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਗੁਰੂ ਫਤਿਹ ਵੀ ਬੁਲਾਉਂਦੇ ਹਾਂ। ਔਰ ਅਮਰਜੀਤ ਸੈਣੀ ਫਤਿਹ ਬੁਲਾਉਂਦੇ ਨੇ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵੀ ਫਤਿਹ ਬੁਲਾਉਂਦੇ ਨੇ ਔਰ ਇਹ ਕਹਿੰਦੇ ਨੇ ਕਿ ਅੱਜ ਫਿਰ ਨੋਟੀਫਿਕੇਸ਼ਨ ਨਹੀਂ ਆਇਆ, ਇਸ ਤੋਂ ਪਤਾ ਲੱਗਦਾ ਹੈ ਕਿ ਡਾਕਟਰ ਸਾਹਿਬ ਟੀਕਾ ਸਹੀ ਜਗ੍ਹਾ ਤੇ ਜ਼ਿਆਦਾ ਸਖਤ ਲਗਾਉਂਦੇ ਨੇ। ਬਿਲਕੁਲ। ਹਾਂ, ਔਰ ਕਹਿੰਦੇ ਸਾਰੇ ਸ਼ੇਅਰ ਕਰੋ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ, ਖਾਲਸਾ ਦੇਸ਼ ਪੰਜਾਬ ਜੀ ਫਤਿਹ ਬੁਲਾਉਂਦੇ ਨੇ ਸਾਰੇ। ਵੈਸੇ ਕਾਫੀ ਸਾਰੇ ਮੈਸੇਜ ਸਾਡੇ ਨੇ ਉਹ ਫਤਿਹ ਵਾਲੇ ਨੇ, ਸਭ ਨੂੰ ਮੈਂ ਪਹਿਲਾਂ ਹੀ ਫਤਿਹ ਬੁਲਾ ਦਿੱਤੀ ਹੈ। ਔਰ ਨਾਜ਼ੀਰ ਖਾਨ ਜੀ ਕਹਿੰਦੇ ਵੈਰੀ ਰਿਅਲਿਸਟਿਕ ਐਨਾਲਿਸਿਸ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਐਂਡ ਵਧਾਈ ਦਿੰਦੇ ਨੇ, ਕਹਿੰਦੇ ਤੁਸੀਂ 200K ਜਿਹੜੇ ਆਪਣੇ ਹੋਏ ਨੇ ਵਿਊਅਰ ਜਿਹੜੇ ਆਏ ਨੇ, ਅਸੀਂ 2 ਲੱਖਪਤੀ ਹੋ ਗਏ। ਹਾਂਜੀ, 2 ਲੱਖਪਤੀ ਹੋ ਗਏ ਆਪਾਂ। ਔਰ ਇਸੇ ਤਰ੍ਹਾਂ ਫਿਰ ਮੈਸੇਜ ਹੈ ਸਾਡੇ ਕੋਲ, ਹਾਂਜੀ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ, ਖਾਲਿਸਤਾਨ ਹਰ ਇੱਕ ਮਸਲੇ ਦਾ ਹੱਲ ਮਿੱਤਰੋ। ਬਿਲਕੁਲ ਠੀਕ ਹੈ, ਇਹ ਤਾਂ ਪੋਇਟਰੀ ਹੋ ਗਈ। ਇਸੇ ਤਰ੍ਹਾਂ ਪ੍ਰਭਜੋਤ ਸਿੰਘ, ਜੇਬ ਚੋਂ ਪੈਸੇ ਵੀ ਕੱਢੋ ਮਿੱਤਰੋ, ਟਾਈਮ ਵੀ ਦਿਆ ਕਰੋ ਮਿੱਤਰੋ, TV 84 ਵੀ ਦੇਖੋ ਮਿੱਤਰੋ। ਜਿੱਦਾਂ ਇੰਡੀਅਨ ਸਟੇਟ ਨੇ ਸਿੱਖਾਂ ਨੂੰ ਅੱਤਵਾਦੀ ਕਹਿ ਕੇ 1995 ਤੱਕ ਫੇਕ ਐਨਕਾਊਂਟਰ 'ਚ ਮਾਰਿਆ ਗਿਆ, ਉਸੇ ਤਰ੍ਹਾਂ ਕਹਿੰਦੇ ਨੇ ਇਜ਼ਰਾਈਲ ਸਟੇਟ ਫਲਸਤੀਨੀ ਨੂੰ ਹਮਾਸ ਦਾ ਲੇਬਲ ਲਾ ਕੇ ਮਾਰਿਆ। ਬਿਲਕੁਲ। ਹਾਂਜੀ, ਜ਼ੁਬੇਰ ਜੀ ਵੀ ਕਹਿੰਦੇ ਨੇ ਕਿ
थैंक यू डॉक्टर साहब, हक सच बोलने के लिए दिल से आपका शुक्रिया अदा करता हूँ। ਜ਼ੁਬੈਰ ਸਾਹਿਬ ਇਹ ਕੋਈ ਆਸਾਨ ਨਹੀਂ ਹੈ, ਹਾਂਜੀ। ਰੱਬ ਦੇ ਬੰਦਿਆਂ ਦੇ ਲਈ ਸੱਚ ਬੋਲਣਾ ਲਾਜ਼ਮ ਹੈ। हाँ जी, फिर इसी तरह कहते ने बिल्कुल सही किया है आपने कि फ़लस्तीन खालिस्तान कश्मीर पर काबिज फ़ौज का कब्ज़ा है, जैसे खालिस्तान और कश्मीर पर इंडिया का कब्ज़ा है, फ़लस्तीन पर किसी और का कब्ज़ा है। सो इसी तरह लाहौर चैनल कहते वाइज चैनल कहते ने, और इसी तरह बी जोली जी कहते हैं कि बेस्ट जर्नलिज्म कीप इट अप। एंड इसी तरह मैसेज है स्वरणजीत सिंह जी कहते डॉक्टर साहब वेरी बैलेंस्ड एंड कंडेमेबल चॉइस ऑफ वर्ड्स ऑन मिडल ईस्ट इशू। ਬਹੁਤ इस तरह फिल जी कहते सर सलाम, इट इज़ said that it was East India Company that captured Punjab from Sikhs. Can you please comment what it East India Company or British Empire? ਇਹ ਫਿਰ ਕਿਸੇ ਦਿਨ ਹੁਣ ਹਾਂਜੀ, ਲੰਬਾ ਚੌੜਾ। ਵਕਤ ਅਸੀਂ ਦੇਖ ਰਹੇ ਹਾਂ, ਹਾਂਜੀ। ਆਲਰੇਡੀ ਅਸੀਂ ਘੜੀ ਤੋਂ ਅੱਗੇ ਚਲੇ ਗਏ ਹਾਂ ਵਕਤ ਤੋਂ। ਠੀਕ ਹੈ ਜੀ। ਸੋ ਬਾਕੀ ਤੇ ਮੈਸੇਜ ਫਤਿਹ ਵਾਲੇ ਨੇ ਆਪਣੇ, ਮੈਂ ਇੱਕ ਵੈਸੇ ਅਨਾਉਂਸਮੈਂਟ ਕਰਾਂਗੀ ਇਹਨਾਂ ਨੂੰ, ਸੁਖਵਿੰਦਰ ਸਿੰਘ ਜਰਾਂ ਨੂੰ ਇੱਕ ਵਾਰੀ ਖਾਲਿਸਤਾਨ ਲਿਖ ਦਿਆ ਕਰੋ ਜ਼ਿੰਦਾਬਾਦ, ਤੇ ਇੱਕ ਵਾਰੀ ਜਿਹੜੀ ਫਤਿਹ ਉਹ ਬੁਲਾ ਦਿਆ ਕਰੋ, ਕਿਉਂਕਿ ਤੁਸੀਂ ਆਈ ਥਿੰਕ 7-8 ਵਾਰੀ ਸਪੇਸ ਲਈ ਹੋਈ ਹੈ। ਕੋਈ 7-8 ਆਪਣੇ ਵਿਊਅਰਸ ਹੋਰ ਵੀ ਆ ਜਾਣਗੇ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਏਗੀ। ਬਿਲਕੁਲ ਹਾਂਜੀ। ਸੋ ਇਸੇ ਤਰ੍ਹਾਂ ਆਈ ਥਿੰਕ ਹਰਦੀਪ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਮੈਂ ਜਦੋਂ ਵਿੱਚੋਂ ਲਾਈਵ ਸ਼ੋਅ ਦੇਖਦਾ, ਸਾਡੇ ਕੋਲ ਮਰਜ ਦੇ 4 ਨਹੀਂ ਕਹਿੰਦੇ ਸਾਡੇ ਮਾਰਨਿੰਗ ਦੇ 4 ਜਾਰਡਨ ਤੋਂ ਨੇ। ਹਾਂਜੀ 4 ਮੇਰੇ ਖਿਆਲ AM ਟਾਈਮ ਹੋ ਗਏ ਨੇ। ਅਸੀਂ ਨਾਈਟ ਡਿਊਟੀ 'ਚ ਕਰਦਾ ਤੇ ਨਾਲੇ ਆਪ ਜੀ ਦਾ ਲਾਈਵ ਸ਼ੋਅ ਵੇਖਦਾ। ਖਾਲਸਾ ਜ਼ਿੰਦਾਬਾਦ। ਸੋ ਨਾਈਸ। ਖੁਸ਼ੀ ਹੈ, ਅਸੀਂ ਫਿਕਰਮੰਦ ਵੀ ਹਾਂ। ਰੱਬ ਤੁਹਾਨੂੰ ਸਭ ਨੂੰ ਬਹੁਤ ਜਿਹੜਾ ਉਹ ਸੇਫ ਰੱਖੇ। ਹਾਂਜੀ ਜਾਰਡਨ ਚੋਂ ਇਹ ਸਾਡੇ ਵੀਰ ਲਿਖਦੇ ਨੇ, ਅੱਗੇ ਵੀ ਇਹਨਾਂ ਦਾ ਮੈਸੇਜ ਸੀ, ਮੈਂ ਫੇਸਬੁੱਕ ਤੇ ਆ ਜਾਣਾ। ਬਿਲਕੁਲ। ਸਾਡੇ ਵੀਰ ਗੁਰਨਾਮ ਸਿੰਘ ਕਹਿੰਦੇ ਨੇ ਕਿ ਆਲਵੇਜ਼ ਗ੍ਰੇਟ ਪ੍ਰੋਗਰਾਮ, ਪਰ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਚੰਦਰਮਾ ਤੇ ਇਹਨਾਂ ਨੇ ਗੱਡਾ ਛੱਡਿਆ ਕਿ ਠੇਲਾ ਛੱਡਿਆ, ਜੋ ਮਰਜ਼ੀ ਕਹਿ ਲਓ। ਅਸੀਂ ਕਿਉਂਕਿ ਗੱਡਾ ਕਹਿ ਚੁੱਕੇ ਹਾਂ ਪਹਿਲੀ ਵਾਰੀ, ਹੁਣ ਉਹਨੂੰ ਅਸੀਂ ਗੱਡਾ ਹੀ ਤੋਰਦੇ ਹਾਂ। ਵੈਸੇ ਠੇਲਾ ਜ਼ਿਆਦਾ ਬਿਹਤਰ ਹੈ। ਰਣਜੋਤ ਸਿੰਘ, ਸੋਹਣ ਸਿੰਘ ਮਾਹਲ, ਕੋਕਰਾ ਸਿੰਘ, ਮੁਹੰਮਦ ਅਨਵਰ, ਟੋਨੀ ਢੀਂਡਸਾ, ਹਰਜਿੰਦਰ ਮਾਹਲ, ਜਗਦੀਪ ਸਿੰਘ ਸੰਧੂ, ਇਹਨਾਂ ਸਾਰਿਆਂ ਨੇ ਫਤਿਹ ਅਰਜ਼ ਕੀਤੀ ਹੈ। ਖਾਲਿਸਤਾਨ ਜ਼ਿੰਦਾਬਾਦ ਵੀ ਹੈ ਜੀ। ਰਾਜਵਿੰਦਰ ਸਿੰਘ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂ ਆਲ। Dr. Sahab, all those who are talking about collective punishment are the ones needs to be punished. It seems certain now Guru Granth Sahib Ji's teachings are needed for world peace. ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਅਲਟੀਮੇਟਲੀ ਧਰਮ ਜਿਹੜਾ ਹੈ ਉਹ ਇਨਸਾਨੀਅਤ ਨਾਲ ਜੁੜਿਆ ਹੋਇਆ। ਗੁਰੂ ਸਾਹਿਬ ਦਾ ਫਰਮਾਨ ਹੈ ਕਿ ਧੌਲ ਧਰਮ ਦਇਆ ਕਾ ਪੂਤ। ਹੁਣ ਜਿਹੜਾ ਬ੍ਰਾਹਮਣ ਫੇਥ ਸੀ ਕਿ ਧਰਤੀ ਜਿਹੜੀ ਹੈ ਉਹ ਬੌਲਦ ਦੇ ਸਿੰਘਾਂ ਤੇ ਖੜੀ ਹੈ, ਧੌਲ ਦੇ ਉੱਤੇ ਖੜੀ ਹੈ ਧਰਮ। ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਧਰਤੀ ਜਿਹੜੀ ਹੈ ਉਹ ਧਰਮ ਦੇ ਉੱਤੇ ਖੜੀ ਹੈ, ਤੇ ਧਰਮ ਦਾ ਮਤਲਬ ਹੈ ਦਇਆ ਕਾ ਪੂਤ, ਕਿ ਧਰਮ ਜਿਹੜਾ ਹੈ ਉਹ ਕੰਪੈਸ਼ਨ ਨਾਲ ਜੁੜ, ਦਇਆ ਨਾਲ ਹੈ, ਉਹ ਦਇਆ ਦਾ ਪੁੱਤਰ ਹੈ। ਜੇ ਦਇਆ ਨਹੀਂ ਹੈ ਤਾਂ ਕੋਈ ਧਰਮ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਇਨਸਾਨ ਬਣਾਉਂਦੀਆਂ ਨੇ, ਖਲਕਤ ਨਾਲ ਪਿਆਰ ਕਰਨਾ ਸਿਖਾਉਂਦੀਆਂ ਨੇ। ਔਰ ਸਾਡੇ ਵੀਰ ਸਰ ਕਿਰਪਾਲ ਸਿੰਘ ਚੀਮਾ, ਹਮੇਸ਼ਾ ਦੀ ਤਰ੍ਹਾਂ ਉਹਨਾਂ ਦਾ ਕਾਫੀ ਲੰਬਾ ਮੈਸੇਜ ਹੈ, ਪਰ ਮੈਂ ਕਿਉਂਕਿ ਉਹ 2 ਮੈਸੇਜ ਨੇ ਉਹਨਾਂ ਦਾ, ਇੱਕ ਮੈਂ ਜ਼ਰੂਰ ਪੜ੍ਹਨਾ ਵੀ ਚਾਹੁੰਦਾ ਹੁੰਦਾ ਹੈ। ਸਾਨੂੰ ਖੁਸ਼ੀ ਵੀ ਹੁੰਦੀ ਹੈ, ਮਿਹਨਤ ਨਾਲ ਉਹ ਲਿਖਦੇ ਨੇ, ਪਰ ਇਹ ਚੰਗੀ ਗੱਲ ਹੋਏ ਕਿਉਂਕਿ ਜੇ ਅਸੀਂ ਸਭ ਨੂੰ ਕੰਸੀਡਰ ਕਰਦੇ ਹਾਂ ਤਾਂ ਫਿਰ ਸ਼ਾਰਟ ਮੈਸੇਜ ਹੋਏ ਤਾਂ ਕਿ ਬਾਕੀਆਂ ਨੂੰ ਵੀ ਆਪਣੇ ਜਜ਼ਬਾਤਾਂ ਦੇ ਪ੍ਰਗਟਾਵੇ ਦਾ ਮੌਕਾ ਮਿਲੇ। ਜਿਹੜੀ ਤੁਹਾਡੀ ਲੰਮੀ ਲਿਖਤ ਹੈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, sos@tv84.tv ਤੇ ਭੇਜ ਸਕਦੇ ਹੋ ਈਮੇਲ, ਜਾਂ ਤੁਸੀਂ ਵੈਸੇ ਵੀ ਜਿਹੜਾ ਉਹ ਚਿੱਠੀ ਵੀ ਪਾ ਸਕਦੇ ਹੋ। ਔਰ ਇਹਨਾਂ ਨੇ ਕਿਹਾ ਅਸਲੀ ਸਿੱਖ ਤੇ ਨਕਲੀ ਸਿੱਖ, ਸਰਕਾਰ ਨੂੰ ਭੈ ਖਾਲਸਾਈ ਪੰਥ ਵਾਲੇ ਸਿੱਖ ਤੋਂ ਲੱਗਦਾ ਹੈ ਪਰ ਪਾਰਟੀ ਤੇ ਰਾਸ਼ਟਰੀ ਸਿੱਖ ਤੋਂ ਨਹੀਂ। ਸਰਕਾਰ ਨੂੰ ਭੈ ਆਜ਼ਾਦ ਸੋਚ ਦੇ ਗੀਤ ਗਾਉਣ ਵਾਲੇ ਸਿੱਖ ਤੋਂ ਲੱਗਦਾ ਹੈ ਪਰ ਰਾਸ਼ਟਰੀ ਗੀਤ ਗਾਉਣ ਵਾਲੇ ਹਰੇ ਤੋਤੇ ਤੋਂ ਨਹੀਂ। ਸਰਕਾਰ ਨੂੰ ਭੈ ਅਸਲੀ ਸ਼ੇਰ ਤੋਂ ਲੱਗਦਾ ਹੈ ਭਾਵੇਂ ਉਹ ਪਿੰਜਰੇ ਵਿੱਚ ਹੀ ਬੰਦ ਕਿਉਂ ਨਾ ਹੋਵੇ, ਪਰ ਰਬੜ ਦੇ ਬਣਾਏ ਨਕਲੀ ਸ਼ੇਰ ਤੋਂ ਨਹੀਂ। ਸਰਕਾਰ ਨੂੰ ਭੈ ਹਮੇਸ਼ਾ ਗੁਰੂ ਦੇ ਮਾਨਵੀ ਸਿਧਾਂਤਾਂ ਵਾਲੇ ਸਿੱਖਾਂ ਤੋਂ ਲੱਗਦਾ ਹੈ ਪਰ ਬਿਨਾਂ ਹੱਡੀ ਤੋਂ ਮੁਰਦਾ ਜ਼ਮੀਰ ਵਾਲੀਆਂ ਜ਼ਿੰਦਾ ਲਾਸ਼ਾਂ ਤੋਂ ਨਹੀਂ। ਸਰਕਾਰ ਨੂੰ ਭੈ ਹਮੇਸ਼ਾ ਜੀਵੰਤ ਫੁੱਲਾਂ ਵਰਗੀ ਅਰਦਾਸ ਵਿੱਚੋਂ ਆ ਰਹੀ ਕ੍ਰਾਂਤੀ ਦੇ ਖੁਸ਼ਬੂ ਰੂਪੀ ਜਕਾਰਿਆਂ ਤੋਂ ਲੱਗਦਾ ਹੈ
ਪਰ ਕਾਗਜ਼ ਦੇ ਬਨੌਟੀ ਫੁੱਲ ਦੀ ਸੋਹਣੀ ਸਜਾਵਟ ਦੇ ਤੋਂ ਸੈਂਟਾਂ ਦੀ ਆ ਰਹੀ ਨਕਲੀ ਖੁਸ਼ਬੂ ਤੋਂ ਨਹੀਂ, ਭਾਵੇਂ ਜ਼ਿਆਦਾ ਚੰਗੀ ਤੇ ਮਨਮੋਹਕ ਹੀ ਕਿਉਂ ਨਾ ਲੱਗਦੀ ਹੋਵੇ। ਨਾਈਸ। ਸਰਕਾਰ ਨੂੰ ਭੈ ਨਿਸ਼ਚੇਵਾਨ ਸਿੱਖ ਦੀ ਚੜ੍ਹਦੀ ਕਲਾ ਵਾਲੇ ਦ੍ਰਿੜ ਸੰਕਲਪ ਤੋਂ ਲੱਗਦਾ ਹੈ, ਪਰ ਵਿਕੇ ਹੋਏ ਸਿਧਾਂਤਹੀਨ ਗਿਆਨੀ ਤੇ ਸ਼ਾਂਤੀ ਵਾਲੇ ਭਾਸ਼ਣ ਤੋਂ ਨਹੀਂ। ਸਰਕਾਰ ਨੂੰ ਭੈ ਗੁਰਬਾਣੀ ਪੜ੍ਹਨ ਸੁਣਨ ਤੇ ਮੰਨਣ ਵਾਲੇ ਸਿੱਖ ਦੇ ਅਟਲ ਅਤੇ ਚੜ੍ਹਦੀ ਕਲਾ ਵਾਲੇ ਜੀਵਨ ਤੋਂ ਲੱਗਦਾ ਹੈ, ਪਰ ਮੱਥਾ ਟੇਕਣ ਵਾਲੇ ਤਰਕਵਾਦੀ ਤੇ ਸ਼ੰਕਾਵਾਦੀ ਸੈਕੂਲਰ ਕਾਮਰੇਡ ਦੀ ਵਿਗਿਆਨੀ ਸੋਚ ਤੋਂ ਨਹੀਂ। ਸਰਕਾਰ ਨੂੰ ਭੈ ਸੱਚ, ਧਰਮ, ਦੀਨ, ਦਇਆ, ਇਨਸਾਫ, ਨਿਆਂ, ਪ੍ਰੇਮ, ਇਨਸਾਨੀਅਤ ਤੇ ਸਰਬੱਤ ਦੇ ਭਲੇ ਦੀ ਗੱਲ ਹੀ ਨਹੀਂ, ਬਲਕਿ ਉਹਨਾਂ ਗੁਣਾਂ ਦੇ ਚੱਲਦੇ ਹੋਏ ਕਰਮ ਦਾ ਕਾਰਜ ਕਰਨ ਵਾਲੀ ਸਿੱਖ ਰੂਪ ਖਾਲਿਸਤਾਨੀ ਸੋਚ ਤੋਂ ਲੱਗਦਾ ਹੈ। ਪਰ ਸਿਰਫ ਗਿਆਨ ਦੀਆਂ ਗੱਲਾਂ ਕਰਕੇ ਕਰਮ ਨਾ ਕਮਾਉਣ ਵਾਲੇ ਭੇਖੀ ਕਰਮਕਾਂਡੀ ਤੇ ਬੇਜਾਨ ਰਾਸ਼ਟਰੀ ਪਿੰਜਰੇ ਵਿੱਚ ਬੰਦ ਮੋਰ ਤੋਂ ਨਹੀਂ। ਸਰਕਾਰ ਨੂੰ ਭੈ ਤੁਹਾਡੇ ਖੰਡੇ ਦੀ ਹੋਣ ਦੀ ਆਜ਼ਾਦ ਸ਼ਕਤੀ ਤੋਂ ਲੱਗਦਾ ਹੈ, ਪਰ ਯੂਨੀਅਨਾਂ ਦੀਆਂ ਝੰਡੀਆਂ ਦੀ ਹਸਤੀ ਤੋਂ ਨਹੀਂ, ਜਿਨ੍ਹਾਂ ਨੂੰ ਸਰਕਾਰ ਕੀਲੇ ਨਾਲ ਬੰਨੇ ਕੱਟੇ ਦੇ ਜ਼ੋਰ ਨਾਲੋਂ ਜ਼ਿਆਦਾ ਨਹੀਂ ਜਾਣਦੀ। ਆਪਣੀ ਪਹਿਚਾਣ ਗਵਾ ਕੇ ਪ੍ਰਾਪਤ ਕੀਤੀ ਜਿੱਤ ਤਾਂ ਹਾਰ ਦਾ ਵੀ ਅਪਮਾਨ ਹੋਏਗਾ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹਰ ਮੈਦਾਨ ਫਤਿਹ ਹੋਏ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ, ਤੁਸੀਂ ਬਹੁਤ ਪਤੇ ਦੀਆਂ ਗੱਲਾਂ ਕੀਤੀਆਂ ਨੇ ਔਰ ਜ਼ਾਹਰ ਹੈ ਕਿ ਇਹ ਵਾਹ ਜਿਹੜਾ ਹੈ ਜਿਨ੍ਹਾਂ ਨਾਲ ਹੈ ਉਹ ਥਾਟ ਤੋਂ ਡਰਦੇ ਨੇ ਗੁਰੂ ਨਾਨਕ ਸਾਹਿਬ ਦੇ। ਔਰ ਖਾਲਿਸਤਾਨ ਜ਼ਿੰਦਾਬਾਦ ਲਫ਼ਜ਼ ਬ੍ਰਾਹਮਣਵਾਦ ਦੀ ਧੁਨੀ 'ਚ ਤੀਰ ਵੱਜਦਾ ਹੈ। ਔਰ ਦੀਪ ਸਿੰਘ ਉਹਨਾਂ ਦੇ ਇਸ 'ਤੇ ਕਹਿੰਦੇ ਨੇ, ਬਾਬਿਓ ਤੁਸੀਂ ਤਾਂ ਸਾਰੀ ਕਿਤਾਬ ਹੀ ਲਿਖ ਛੱਡੀ। ਸੁਣ ਅਸੀਂ ਇਸ ਲਈ ਕਹਿੰਦੇ ਵੀ ਸਾਰੀ ਕਿਤਾਬ ਦੀ ਥਾਂ ਇੱਕ ਅੱਧਾ ਚੈਪਟਰ ਲਿਖ ਦਿਆ ਕਰੋ। ਰਾਜਵਿੰਦਰ ਸਿੰਘ ਕਹਿੰਦੇ, ਡਾਕਟਰ ਸਾਹਿਬ ਆਈ ਬਿਲੀਵ ਸਿੱਖਸ ਹੂ ਡੂ ਦੇਅਰ ਨਿਤਨੇਮ ਵਿਲ ਆਲਵੇਜ਼ ਬੀ ਔਨ ਦਾ ਸਾਈਡ ਆਫ ਦਾ ਵਿਕਟਮਸ who can be from any side। ਰਾਜਵਿੰਦਰ ਸਿੰਘ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਨਿਤਨੇਮ ਸਾਡੇ ਲਈ ਜ਼ਰੂਰੀ ਹੈ, ਪਰ ਬਹੁਤ ਵਾਰ ਜਿਹੜੇ ਲੋਕ ਆਮ ਪ੍ਰਚਾਰ ਦਾ ਸ਼ਿਕਾਰ ਹੁੰਦੇ ਨੇ ਉਹਦੇ 'ਚ ਅਸੀਂ ਬਹੁਤ ਵਾਰ ਬਾਣੇ ਦੇ ਵਿੱਚ ਵਿਚਰਨ ਵਾਲੇ ਨਿਤਨੇਮੀ ਵੀ ਦੇਖਦੇ ਹਾਂ ਕਿ ਜਿਹੜੇ ਕਈ ਈਵਨ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਵੀ ਕਨਫਿਊਜ਼ ਹੁੰਦੇ ਨੇ। ਹਾਲਾਂਕਿ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਇਨਸਾਨੀਅਤ ਲਈ ਉਹਦੇ ਅੰਦਰ ਦਰਦ ਹੁੰਦਾ ਹੀ ਹੁੰਦਾ, ਹੋਏਗਾ ਹੀ ਹੋਏਗਾ। ਔਰ ਇਹ ਜਿਹੜਾ ਫਿਰ ਗੁਰਨਾਮ ਸਿੰਘ ਹੋਰਾਂ ਨੇ ਠੇਲਾ ਲਫ਼ਜ਼ ਕਿਹਾ ਔਰ ਦੀਪ ਸਿੰਘ ਕਹਿੰਦੇ ਨੇ ਕਿ ਬਈ ਹਿਟਲਰ ਦੇ ਕੀਤੇ ਜ਼ੁਲਮਾਂ ਨੂੰ ਅੱਜ ਯਹੂਦੀ ਜਸਟੀਫਾਈ ਕਰ ਰਹੇ ਨੇ। ਨਹੀਂ, ਇਸ ਤਰ੍ਹਾਂ ਨਹੀਂ ਹੈ। ਅਸੀਂ ਜੋ ਹਿਟਲਰ ਨੇ ਕੀਤਾ ਉਹ ਵੀ ਗਲਤ ਸੀ ਤੇ ਜੋ ਅੱਜ ਕੋਈ ਵੀ ਰਜੀਮ, ਉਹ ਇੰਡੀਅਨ ਰਜੀਮ ਹੋਏ, ਇਜ਼ਰਾਈਲ ਸਟੇਟ ਹੋਏ, ਬੇਗੁਨਾਹ ਦੇ ਉੱਤੇ ਕਰਦਾ ਉਹ ਕੰਡੈਮਨੇਬਲ ਹੈ। ਔਰ ਬਾਕੀ ਤੁਹਾਡੇ ਬਾਰੇ ਜੀ ਕਹਿੰਦੇ ਨੇ ਕਿ ਲੁਕਿੰਗ ਗੁੱਡ ਟੁਡੇ ਤੁਹਾਨੂੰ ਕੀ ਹਾਂਜੀ ਡਿਫਰੈਂਟ ਕੀ ਪਹਿਲਾਂ ਡਿਫਰੈਂਟ ਪਾਇਆ ਨਾ ਤੁਸੀਂ, ਕਲਰ ਡਿਫਰੈਂਟ ਪਾਇਆ, ਦੈਟਸ ਵਾਈ ਆਈ ਥਿੰਕ ਉਹਨਾਂ ਨੇ ਨਹੀਂ ਆ ਫਿਰ ਅਸੀਂ ਆ ਵੀ ਪਾਇਆ ਨਾ ਨਾਲ। ਠੀਕ ਹੈ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। 15 ਸਾਲ ਪੁਰਾਣਾ ਕੱਢਿਆ ਮੈਂ ਕਿਹਾ ਸਰਦੀ ਆ ਗਈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।